ਇਹ ਮੇਰਾ ਵੀਡੀਓ ਮੈਸੇਜ ਜਿਹੜਾ ਹੈ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਦੇ ਲਈ ਖਾਸ ਤੌਰ 'ਤੇ ਸਾਡੇ ਜਿਹੜੇ ਸਰਦਾਰ ਪੰਜਾਬੀ ਭਾਈ ਨੇ ਉਹਨਾਂ ਦੇ ਲਈ ਖਾਸ ਤੌਰ 'ਤੇ। ਸੁਨੰਦਾ ਸ਼ਰਮਾ ਚੜ੍ਹਦੇ ਪੰਜਾਬ ਦੀ ਇੱਕ ਪੰਜਾਬੀ ਫੀਮੇਲ ਸਿੰਗਰ ਹੈ। ਉਸ ਦਾ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਜੋ ਕਿ ਉਹਨੇ ਇੱਕ ਪੰਜਾਬੀ ਜਟਕੀ ਜੰਗੋਚੀ ਪੰਜਾਬੀ, ਉਸ ਦਾ ਇੱਕ ਸੌਂਗ ਸੀ, ਗਾਣਾ ਸੀ, ਗੀਤ ਸੀ, ਉਹਨੇ ਗਾਇਆ। ਉੱਤੇ ਉਹਨੇ ਲਿਖਿਆ ਸਰੈਕੀ ਸੌਂਗ। ਬਿਲਕੁਲ ਉसी ਤਰ੍ਹਾਂ ਹਨੀ ਸਿੰਘ ਜਿਹੜਾ ਹੈ ਉਹਨੇ ਇੱਕ ਨਦੀਮ ਅਬਾਸ ਲੂਣੇ ਵਾਲਾ ਜੋ ਕਿ ਜੰਗ ਦਾ ਸਿੰਗਰ ਹੈ, ਉਸ ਦਾ ਸੌਂਗ ਗਾਇਆ ਔਰ ਉਸ ਦੇ ਉੱਤੇ ਉਹਨੇ ਲਿਖਿਆ ਸਰੈਕੀ ਸੌਂਗ। ਇਹ ਸਿਰਫ ਦੋ ਸਿੰਗਰਾਂ ਦੇ ਸਿਰਫ ਮੈਂ ਨਾਮ ਲੈ ਰਿਹਾ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਚੜ੍ਹਦੇ ਪੰਜਾਬ ਦੇ ਪੰਜਾਬੀ ਸਿੰਗਰ ਹੈ ਨੇ ਜੋ ਕਿ ਇਸ ਨਾਮ ਨੂੰ, ਸਰੈਕੀ ਲਫ਼ਜ਼ ਨੂੰ ਵਰਤਦੇ ਨੇ ਕਈ ਦਫਾ। ਗੁਜ਼ਾਰਿਸ਼ ਇਹ ਹੈ ਕਿ 47 ਦੇ ਵਿੱਚ ਪੰਜਾਬ ਦੀ ਵੰਡ ਹੋਈ, ਫਿਰ ਚੜ੍ਹਦੇ ਪੰਜਾਬ ਨੂੰ ਹਰਿਆਣਾ ਅਤੇ ਹਿਮਾਚਲ ਵਿੱਚ ਵੰਡ ਦਿੱਤਾ ਗਿਆ। ਪੰਜਾਬੀ ਜ਼ਬਾਨ ਦੇ ਡਾਇਲੈਕਟਸ ਜਿਹੜੇ ਨੇ ਉਹਨਾਂ ਨੂੰ ਵੀ ਉੱਥੇ ਵੀ ਲੈਂਗੁਏਜ ਦੇ ਤੌਰ 'ਤੇ ਅਲੱਗ ਕਰ ਦਿੱਤਾ ਗਿਆ। ਖਾਸ ਤੌਰ 'ਤੇ ਡੋਗਰੀ ਜਿਹੜਾ ਪੰਜਾਬੀ ਜ਼ਬਾਨ ਦਾ ਲਹਿਜਾ ਹੈ ਉਹ ਹੁਣ ਵੱਖਰੀ ਜ਼ਬਾਨ ਹੈ ਉੱਥੇ। ਹਾਲਾਂਕਿ ਤੁਸੀਂ ਵੈਸੇ ਸੁਣਦੇ ਹੋ, ਉਹਨਾਂ ਦੇ ਨਾਲ ਗੱਪ ਲਾਉਂਦੇ ਹੋ, ਗੱਲ ਕਰਦੇ ਹੋ, ਕਦੀ ਟਰਾਂਸਲੇਟਰ ਦੀ ਲੋੜ ਨਹੀਂ ਪਈ, ਲੇਕਿਨ ਉਹ ਵੱਖਰੀ ਜ਼ਬਾਨ ਹੈ, ਬਣ ਗਈ ਹੈ ਹੁਣ। ਠੀਕ ਹੈ, ਮਤਲਬ ਪੰਜਾਬ ਉੱਥੇ ਉਹਨਾਂ ਨੇ ਛੋਟਾ ਜਿਹਾ ਪੰਜਾਬ ਬਣਾਤਾ, ਪੰਜਾਬ ਤੋਂ ਪੰਜਾਬੜੀ ਬਣ ਗਿਆ। ਉਹੀ ਫਾਰਮੂਲੇ ਦੇ ਤਹਿਤ ਹੁਣ ਪਾਕਿਸਤਾਨ ਪੰਜਾਬ ਨੂੰ, ਜੋ ਕਿ ਇੱਕ ਵੱਡਾ ਪੰਜਾਬ ਹੈ, ਪਾਕਿਸਤਾਨ ਦਾ ਆਬਾਦੀ ਦੇ ਲਿਹਾਜ਼ ਨਾਲ ਵੱਡਾ ਹਿੱਸਾ ਹੈ, ਉਹਨੂੰ ਵੀ ਪੰਜਾਬ ਤੋਂ ਪੰਜਾਬੜੀ ਬਣਾਉਣ ਦਾ ਇੱਕ ਚੱਲ ਰਿਹਾ ਪ੍ਰੋਪੋਗੰਡਾ, ਸਾਜ਼ਿਸ਼ਾਂ ਚੱਲ ਰਹੀਆਂ ਨੇ। ਉਹਦੇ ਕਰਕੇ ਪੰਜਾਬੀ ਜ਼ਬਾਨ ਨੂੰ, ਉਹਦੇ ਜਿਹੜੇ ਡਾਇਲੈਕਟਸ ਨੇ ਉਹਨਾਂ ਨੂੰ ਇੱਕ ਅਲੱਗ ਜ਼ਬਾਨ ਦੇ ਤੌਰ 'ਤੇ ਪ੍ਰੋਪੋਗੇਟ ਕਰਨ ਵਾਸਤੇ 1962 ਤੋਂ ਬਾਅਦ ਸਰੈਕੀ ਲਫ਼ਜ਼ ਜਿਹੜਾ ਹੈ ਉਹ ਮੰਗਵਾਇਆ ਗਿਆ ਜਾਂ ਇਜਾਦ ਕੀਤਾ ਗਿਆ। ਹੁਣ ਜਿਸ ਵੇਲੇ ਸਾਡੇ ਚੜ੍ਹਦੇ ਪੰਜਾਬ ਦਾ ਕੋਈ ਵੀ ਪੰਜਾਬੀ ਜਾਂ ਸਿੰਗਰ ਕੋਈ ਵੀ, ਉਹ ਜਿਸ ਵੇਲੇ ਸਰੈਕੀ ਲਫ਼ਜ਼ ਬੋਲਦਾ ਹੈ, ਉਹ ਇਨਡਾਇਰੈਕਟਲੀ ਸ਼ਾਇਦ ਸਾਦਗੀ ਦੇ ਵਿੱਚ ਚਾਹੁੰਦਿਆਂ ਹੋਇਆਂ ਜਾਂ ਨਾ ਚਾਹੁੰਦਿਆਂ ਹੋਇਆਂ ਉਸ ਸਾਜ਼ਿਸ਼ ਨੂੰ ਪ੍ਰਮੋਟ ਕਰ ਰਿਹਾ ਹੁੰਦਾ ਜੋ ਕਿ ਪੰਜਾਬ ਦੇ ਅਗੇਂਸਟ ਚੱਲ ਰਹੀ ਹੈ, ਪੰਜਾਬੀਆਂ ਦੇ ਖਿਲਾਫ ਚੱਲ ਰਹੀ ਹੈ। ਹੁਣ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਪੰਜਾਬੀ ਨੇ, ਕਿਉਂਕਿ ਉਹ ਮਾਲਵੀ ਪੰਜਾਬੀ ਬੋਲਦੇ ਨੇ, ਦੁਆਬੀ ਬੋਲਦੇ ਨੇ, ਮਾਝੀ ਪੰਜਾਬੀ ਬੋਲਦੇ ਨੇ, ਉਹਨਾਂ ਨੂੰ ਹੁਣ ਪਾਕਿਸਤਾਨ ਪੰਜਾਬ ਵਿੱਚ ਜਿਹੜੀ ਪੰਜਾਬੀ ਬੋਲੀ ਜਾਂਦੀ ਹੈ, ਜਿਹੜੇ ਡਾਇਲੈਕਟਸ ਨੇ, ਇਹਨਾਂ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਤੇ ਭਾਈ ਤੁਹਾਨੂੰ ਅਗਰ ਜਾਣਕਾਰੀ ਨਹੀਂ ਹੈ ਤੇ ਮਿਹਰਬਾਨੀ ਕਰਕੇ ਪੰਜਾਬੀ ਜ਼ਬਾਨ ਦੇ ਜਿਹੜੇ ਡਾਇਲੈਕਟਸ ਨੇ ਉਹਨਾਂ ਨੂੰ ਇੱਕ ਡਿਫਰੈਂਟ ਲੈਂਗੁਏਜ ਦੇ ਤੌਰ 'ਤੇ ਤੁਸੀਂ ਕਿਉਂ ਵਰਤਦੇ ਹੋ? ਹੁਣ ਪਟਵਾਰੀ ਪੰਜਾਬੀ ਹੈ, ਹੋ ਸਕਦਾ ਤੁਹਾਨੂੰ ਇੱਕ ਵੱਖਰੀ ਲੈਂਗੁਏਜ ਲੱਗੇ ਸ਼ਾਇਦ, ਲੇਕਿਨ ਸਮਝਣ 'ਚ ਨਹੀਂ ਲੱਗੇਗੀ, ਸਿਰਫ ਬੋਲਣ 'ਚ ਅੰਦਾਜ਼ ਉਹਦਾ ਡਿਫਰੈਂਟ ਹੋਏਗਾ। ਬਿਲਕੁਲ ਉਸੇ ਤਰ੍ਹਾਂ ਜਟਕੀ ਔਰ ਜੰਗੋਚੀ ਜਿਹੜੀ ਪੰਜਾਬੀ ਹੈ ਉਹ ਤੁਹਾਨੂੰ ਇੱਕ ਡਿਫਰੈਂਟ ਲੱਗੇਗੀ। ਤੁਸੀਂ ਹੀਰ ਰਾਂਝਾ ਨੂੰ ਪੰਜਾਬੀ ਕਲਚਰ ਮੰਨਦੇ ਹੋ ਜਾਂ ਨਹੀਂ ਮੰਨਦੇ? ਪੰਜਾਬੀ ਕਲਚਰ ਦਾ ਹਿੱਸਾ ਬਾਬਾ ਵਾਰਿਸ ਸ਼ਾਹ ਜਿਹਨੇ ਲਿਖੀ ਹੈ ਹੀਰ, ਕਿਆ ਤੁਸੀਂ ਮੰਨਦੇ ਹੋ ਕਿ ਪੰਜਾਬੀ ਜ਼ਬਾਨ ਹੈ? ਅਗਰ ਤੁਸੀਂ ਮੰਨਦੇ ਹੋ ਕਿ ਪੰਜਾਬੀ ਜ਼ਬਾਨ ਹੈ ਤੇ ਫਿਰ ਉਹਦੇ ਉੱਤੇ ਸਰੈਕੀ ਦਾ ਲੇਬਲ ਹੁਣ ਜਿਹੜਾ ਲਾਇਆ ਜਾ ਰਿਹਾ, ਫਿਰ ਤੁਸੀਂ ਉਹ ਵੀ ਐਕਸੈਪਟ ਕਰੋਗੇ। ਕੱਲ੍ਹ ਨੂੰ ਤੁਸੀਂ ਆਖੋਗੇ ਕਿ ਭਾਈ ਵਾਰਿਸ ਸ਼ਾਹ ਤੇ ਸਰੈਕੀ ਪੋਇਟ ਸੀ, ਹੀਰ ਰਾਂਝਾ ਪੰਜਾਬੀ ਨਹੀਂ ਸੀ, ਉਹ ਸਰੈਕੀ ਸਨ। ਔਰ ਕੱਲ੍ਹ ਨੂੰ ਅਗਰ ਇਹੀ ਫਾਰਮੂਲਾ ਲੱਗ ਗਿਆ, ਸਭ ਤੋਂ ਵੱਡੀ ਗੱਲ ਕਰ ਰਿਹਾ, ਕਿਆ ਤੁਹਾਨੂੰ ਪਤਾ ਬਾਬਾ ਗੁਰੂ ਨਾਨਕ ਦੇਵ ਜੀ ਉਹ ਕਿੱਥੇ ਪੈਦਾ ਹੋਏ ਸਨ? ਉਹ ਨਨਕਾਣਾ ਸਾਹਿਬ ਪੈਦਾ ਹੋਏ ਸਨ। ਔਰ ਬਾਬਾ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹਨਾਂ ਦੀ ਜਿਹੜੀ ਪੰਜਾਬੀ ਜ਼ਬਾਨ ਵਰਤਦੇ ਸਨ, ਕਿਆ ਤੁਹਾਨੂੰ ਪਤਾ ਕਿਆ ਮਾਝੀ ਪੰਜਾਬੀ ਬੋਲਦੇ ਸਨ? ਤੁਹਾਨੂੰ ਨਹੀਂ ਪਤਾ ਹੋਏਗਾ, ਕਿਉਂਕਿ ਨਨਕਾਣਾ ਸਾਹਿਬ, ਸ਼ੇਖੂਪੁਰਾ, ਇਹਦੇ ਸਮੇਤ ਜੰਗ, ਸਾਹੀਵਾਲ, ਖਾਨੇਵਾਲ, ਹਾਫਜ਼ਾਬਾਦ, ਪਿੰਡੀ ਭੱਟੀਆਂ, ਫੈਸਲਾਬਾਦ, ਖੁਸ਼ਾਬ ਅਤੇ ਆਲੇ ਦੁਆਲੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਇਲਾਕੇ ਨੇ ਪੰਜਾਬ ਦੇ ਵਿੱਚ ਜਿੱਥੇ ਜਟਕੀ ਜੰਗੋਚੀ ਪੰਜਾਬੀ ਬੋਲੀ ਜਾਂਦੀ ਹੈ। ਬਾਬਾ ਗੁਰੂ ਨਾਨਕ ਸਾਹਿਬ ਵੀ ਜਟਕੀ ਜੰਗੋਚੀ ਪੰਜਾਬੀ ਬੋਲਦੇ ਸਨ। ਅੱਜ ਅਗਰ ਤੁਸੀਂ ਜਟਕੀ ਜੰਗੋਚੀ ਪੰਜਾਬੀ ਨੂੰ ਇੱਕ ਅਲੱਗ ਲੈਂਗੁਏਜ ਦੇ ਤੌਰ 'ਤੇ ਜਾਣਦਿਆਂ ਹੋਇਆਂ ਜਾਂ ਨਾ ਜਾਣਦਿਆਂ ਹੋਇਆਂ ਬੋਲੋਗੇ ਤੇ ਫਿਰ ਕੱਲ੍ਹ ਨੂੰ ਬਾਬਾ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹਨਾਂ ਨੂੰ ਤੁਸੀਂ ਫਿਰ ਪੰਜਾਬੀ ਆਖੋਗੇ? ਕਿਉਂਕਿ ਸਾਡੇ
ਕਈ ਸੂਫੀਆ ਇਕਰਾਮ ਜਿਹੜੇ ਨੇ ਬੇਸ਼ੱਕ ਮੁਸਲਿਮ ਸਨ ਜਾਂ ਨੌਨ ਮੁਸਲਿਮ ਸਨ, ਉਹਨਾਂ ਜਟਕੀ ਜੰਗੋਜੀ ਪੰਜਾਬੀ 'ਚ ਲਿਖਿਆ। ਅਗਰ ਤੁਸੀਂ ਉਸ ਸਾਜ਼ਿਸ਼ ਦਾ ਹਿੱਸਾ ਬਣ ਜਾਂਦੇ ਹੋ ਤੇ ਸਾਡੇ ਕੋਲ ਤਾਂ ਭਾਈ ਸਾਡੇ ਉਹ ਸੂਫੀਆ ਇਕਰਾਮ, ਸਾਡੇ ਉਹ ਸੂਫੀ ਪੋਇਟਸ ਸਾਰੇ ਉਹ ਖੋਹ ਲੈ ਜਾਣਗੇ। ਸਾਡੀ ਹਿਸਟਰੀ ਸਾਡੇ ਕੋਲ ਖੋਹ ਲਈ ਜਾਏਗੀ, ਸਾਡੀ ਤਾਰੀਖ ਖੋਹ ਲਈ ਜਾਏਗੀ, ਸਾਡੀ ਲੈਂਗੁਏਜ ਸਾਡੇ ਕੋਲ ਖੋਹ ਲਈ ਜਾਏਗੀ। ਜੰਗ ਪੰਜਾਬ ਦਾ ਮਰਕਜ਼ ਹੈ, ਜੰਗ ਪੰਜਾਬ ਦਾ ਸੈਂਟਰ ਹੈ ਔਰ ਪੰਜਾਬੀਅਤ ਦਾ ਵੀ ਸੈਂਟਰ ਹੈ ਇਸ ਵੇਲੇ ਪਾਕਿਸਤਾਨ ਪੰਜਾਬ ਦੇ ਅੰਦਰ। ਤੇ ਗੁਜ਼ਾਰਿਸ਼ ਇਹ ਹੈ ਕਿ ਐਵੇਂ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਇੱਕ ਸਾਜ਼ਿਸ਼ ਦੇ ਤੌਰ ਤੇ ਅਗਰ ਤੁਸੀਂ YouTube ਤੋਂ ਇੱਕ ਸੌਂਗ ਚੁੱਕਦੇ ਉੱਤੇ ਅਗਰ ਪੰਜਾਬੀ ਜ਼ਬਾਨ ਹੈ, ਅਗਰ ਡੇਰਵੀ ਮੁਲਤਾਨੀ ਪੰਜਾਬੀ ਹੈ ਤੇ ਉਹ ਵੀ ਪੰਜਾਬੀ ਜ਼ਬਾਨ ਹੈ, ਅਗਰ ਉੱਤੇ ਸਰੈਕੀ ਲਿਖਿਆ ਹੋਇਆ ਤੇ ਤੁਸੀਂ ਉਹਨੂੰ ਸਰੈਕੀ ਕਿਉਂ ਕਹਿੰਦੇ ਹੋ? ਕਿਉਂਕਿ ਉਹਦੇ ਪ੍ਰਾਪੋਗੰਡਾ ਕਰਨ ਦੇ ਲਈ ਉਹਨਾਂ ਨੇ ਉੱਤੇ ਸਰੈਕੀ ਲਿਖਿਆ। ਤੁਸੀਂ ਉਹਨਾਂ ਦੇ ਪ੍ਰਾਪੋਗੰਡੇ ਨੂੰ ਸਪੋਰਟ ਕਰਦੇ ਹੋ ਫਿਰ। ਤੇ ਮੇਰੀ ਗੁਜ਼ਾਰਿਸ਼ ਤੁਹਾਨੂੰ ਇਹ ਹੈ ਕਿ ਪਲੀਜ਼ ਖੁਦਾਰਾ ਰੱਬ ਵਾਸਤੇ, ਪਹਿਲੀ ਗੱਲ ਤਾਂ ਜਾਂ ਅਗਰ ਤੁਹਾਨੂੰ ਪੰਜਾਬੀ ਡਾਇਲੈਕਟਸ ਦੇ ਬਾਰੇ, ਪੰਜਾਬੀ ਰਹਿਤਲ ਬਾਰੇ ਜ਼ਿਆਦਾ ਪਤਾ ਨਹੀਂ ਹੈ ਤੇ ਗੱਲ ਨਾ ਕਰੋ। ਅਗਰ ਗੱਲ ਕਰੋ ਤਾਂ ਪਹਿਲੇ ਗੂਗਲ 'ਤੇ ਸਰਚ ਕਰ ਲਓ ਜਾਂ ਸੋਸ਼ਲ ਮੀਡੀਆ ਦੇ ਉੱਤੇ ਹੋਰ ਚੀਜ਼ਾਂ ਚੈੱਕ ਕਰ ਲਓ ਕਿ ਪੰਜਾਬ ਦੇ ਅੰਦਰ ਪੰਜਾਬੀ ਜ਼ਬਾਨ ਨੂੰ ਛੋਟਾ ਕਰਨ ਦੇ ਲਈ ਜਾਂ ਪੰਜਾਬ ਨੂੰ ਟੁਕੜੇ ਕਰਨ ਲਈ, ਛੋਟਾ ਕਰਨ ਦੇ ਲਈ ਕਿਹੜੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ। ਫਿਰ ਉਮੀਦ ਹੈ ਕਿ ਤੁਹਾਨੂੰ ਇਹਨਾਂ ਚੀਜ਼ਾਂ ਦੀ ਅੰਡਰਸਟੈਂਡਿੰਗ ਹੋਏਗੀ। ਕੋਈ ਗੱਲ ਮਾੜੀ ਲੱਗੀ ਹੋਵੇ ਤੇ ਸੌਰੀ, ਮੇਰਾ ਮਕਸਦ ਕਿਸੇ ਨੂੰ ਡਿਸਹਾਰਟ ਕਰਨਾ ਨਹੀਂ ਸੀ, ਲੇਕਿਨ ਜਾਣਬੁੱਝ ਕੇ ਜਾਂ ਅਣਜਾਣੇ ਦੇ ਵਿੱਚ ਪੰਜਾਬੀ ਜ਼ਬਾਨ ਜਾਂ ਪੰਜਾਬੀ ਜੁਗਰਾਫੀਆ ਉਹਦੇ ਖਿਲਾਫ ਹੋਣ ਵਾਲੀ ਕਿਸੇ ਵੀ ਸਾਜ਼ਿਸ਼ ਨੂੰ ਸਪੋਰਟ ਨਾ ਕਰੋ।